ਮੇਰੀ ਨਈ ਕਿਤਾਬ ਲਿਵਿੰਗ ਬਿयॉन्ड योर फीलिंग्स ਭਾਵਨਾਵਾਂ ਸਮਾਰਨੇ 'ਚ ਮਦਦ ਕਰਗੀ ਕਿਉਂਕਿ ਉਹ ਤੁਹਾਡੀ ਕੰਟਰੋਲ ਨਹੀਂ ਕਰਗੀ। ਮੇਰੀ ਖੁਸ਼ੀ ਹੈ ਕਿ ਸਾਡੇ ਕੰਨੇ ਹਨ ਐਂਡੀ ਸਟੈਨਲੇ ਨਾਰਥ ਪੁਆਇੰਟ ਚਰਚ ਦੇ ਵਰਿਸ਼ਟ ਪਾਸਟਰ। ਐਂਡੀ ਤੁਸਾਂ ਕੀ ਇੱਥੇ ਫਿਰ ਦੀ ਕੀ ਖੁਸ਼ੀ ਹੋਈ? ਇੱਥੇ ਆਈਏ ਮੈਂ ਵੀ ਖੁਸ਼ ਹਾਂ ਜਾਏ ਸ਼ੁਕਰੀਆ। ਭਾਵਨਾਵਾਂ ਦੇ ਬਾਰੇ 'ਚ ਕੱਲ ਤੁਸਾਂ ਨੇ ਬੜੀ ਖਰੀ ਗੱਲ ਦੱਸੀ ਹੀ ਜਿਹੋ ਜਿਹੀ ਗੱਲਾਂ ਜਿਨ੍ਹਾਂ ਕੀ ਅਸਾਂ ਨਜ਼ਰ ਅੰਦਾਜ਼ ਕਰਦੇ ਹਨ, ਪਰ ਇੱਕ ਗੱਲ ਜਿਹੜੀ ਤੁਸਾਂ ਆਖੀ ਹੀ ਜਿੱਲੇ ਸਾਡੇ ਮਨ 'ਚ ਕੋਈ ਭਾਵਨਾ ਖਰੀ ਨਹੀਂ ਹੁੰਦੀ ਕਨੇ ਬੜੀ ਮਜ਼ਬੂਤ ਤੇਜ਼ ਭਾਵਨਾ। ਹੁੰਦੀ ਹੈ ਤਾਂ ਤੁਸ ਆਪੂ ਕੇ ਪੁੱਛੋ ਆਖਿਰਕਾਰ ਮੈਂ ਕੀ ਮਹਿਸੂਸ ਹੋਏ ਕਰਦਾ ਹੈ ਕਨੇ ਇਹੋ ਜਿਹਾ ਕੀ ਹੈ ਜਿਹੜਾ ਮੈਂ ਪਾਣਾ ਚਾਹੁੰਦਾ ਪਰ ਮਿਲਦਾ ਨਹੀਂ ਹੈ ਕਿਉਂਕਿ ਕਈ ਵਾਰੀ ਉਤਕਟ ਭਾਵਨਾ ਉਸ ਦਾ ਇਹ ਫਲ ਹੁੰਦੀ ਹੈ ਜਿਹੜਾ ਅਸਾਂ ਹਾਸਲ ਨਹੀਂ ਕਰੀ ਪਾਉਂਦੇ। ਕੰਨੇ ਮੈਂ ਇਹ ਸਿੱਖਿਆ ਹੈ ਯਾਕੂਬ ਦੀ ਪੰਨੀ ਕੰਨੇ ਯਾਕੂਬ 4 ਯਾਕੂਬ ਨੇ ਇਹ ਸਵਾਲ ਪੁੱਛਿਆ ਹੈ ਉਮੀਦ ਕੀ ਹੈ ਤੁਸਾਂ ਨੇ ਇਹ ਸਿਖਾਇਆ ਹੋਗ ਉਹ ਗਲਾਂਦੇ ਹਨ ਤੁੰਦੇ ਲੜਾਈ ਕੰਨੇ ਝਗੜੇ ਦਾ ਕਾਰਨ ਕੀ ਹੈ ਕੰਨੇ ਜੇ ਤੁਸਾਂ ਰੁਕੀ ਕੇ ਗਲਾਗੇ ਖੈਰ ਇਹੋ ਜਿਹੇ ਕਈ ਕਾਰਨ ਹਨ ਜਿੰਦੀ ਵਜ੍ਹਾ ਕੰਨੇ ਅਸ ਲੜਦੇ ਹਾਂ ਤਾਂ ਯਾਕੂਬ ਗਲਾਂਦੇ ਹਨ ਇਹੋ ਜਿਹਾ ਨਹੀਂ ਹੈ ਕਾਰਨ ਸਿਰਫ ਇੱਕ ਹੀ ਹੈ ਤੁਸ ਜੋ ਚਾਹੁੰਦੇ ਹੋ ਉਹ ਤੁਹਾਂ ਕੀ ਨਹੀਂ ਮਿਲਾਦਾ ਕਾਰਨ ਸਿਰਫ ਇੱਕ ਹੀ ਹੈ ਤੁਸਾਂ ਜੋ ਚਾਹੁੰਦੇ ਹੋ ਉਹ ਤੁਹਾਂ ਕੀ ਨਹੀਂ ਮਿਲਾਦਾ। ਮੈਂ ਆਪਣੇ ਬੱਚਿਆਂ की भी सिखाया है मैं अपनी मंडली की सिखाया है जिल्ले गुस्सा ਜਾਂ ਪਰੇਸ਼ਾਨੀ ਆਂਦੀ ਹੈ ਇਹੋ ਜਿਹਾ ਕੁਝ ਹੁੰਦਾ ਹੈ ਜਿਹੜਾ ਤੁਹਾਂ ਕੀ ਨਹੀਂ ਮਿਲਿਆ ਕੰਨੇ ਜੇ ਤੂੰ ਇਹ ਜਾਣੀ ਪਾਓ ਤਾਂ ਮੁਮਕਿਨ ਹੈ ਕਿ ਤੁਹਾਂ ਕੀ ਭਰਪੂਰ ਭਾਵਨਾਤਮਕ ਜਗ੍ਹਾ ਮਿਲੀ ਜਾਏ ਬਿਹਤਰ ਫੈਸਲਾ ਲੈਣੇ ਬਹੁਤ ਵਾਸਤੇ। ਵਧੀਆ ਕਿਉਂਕਿ ਉਸੇ ਗੱਲ ਦੀ ਤਰਫ ਲੈ ਜਾਂਦਾ ਹੈ ਜਿਹੜਾ ਮੈਂ ਕੱਲ ਸਿੱਖਣੇ ਦੇ ਬਾਰੇ ਚ ਦੱਸਾ ਦੀ ਹੀ ਕਿ ਮਿੱਕੀ ਖੁਸ਼ ਰੱਖਣੇ ਦੀ ਜ਼ਿੰਮੇਵਾਰੀ ਕਿਸੇ ਹੋਰ ਕੀ ਸੌਂਪਣਾ ਮਿੱਕੀ ਛੱਡ ਦੇਣਾ ਚਾਹੀਦਾ ਹੈ ਕਨੇ ਉਹ ਜ਼ਿੰਮੇਵਾਰੀ ਮਿੱਕੀ ਪ੍ਰਭੂ ਦੇ ਹੱਥਾਂ 'ਚ ਸੌਂਪੀ ਦੇਣੀ ਚਾਹੀਦੀ ਹੈ। ਇਹੋ ਜਿਹਾ ਨਹੀਂ ਹੈ ਕਿ ਸਾਕੀ ਇੱਕ ਦੂਜੇ ਕੀ ਖੁਸ਼ ਨਹੀਂ ਰੱਖਣਾ ਹੈ ਪਰ ਇਹ ਸਾਡੇ ਵਸ 'ਚ ਨਹੀਂ ਹੁੰਦਾ ਹੈ ਦੇ ਉਹ ਮਿੱਕੀ ਖੁਸ਼ ਨਹੀਂ ਕਰਦੇ ਤਾਂ ਉਹਨਾਂ ਪਰ ਨਾਰਾਜ਼ ਹੋਣ ਦੇ ਬਜਾਏ ਮਿੱਕੀ ਪ੍ਰਭੂ ਦੇ ਕੰਨੇ ਜਾਈ ਕੇ ਗਲਾਣਾ ਚਾਹੀਦਾ ਹੈ। ਮਿੱਕੀ ਉੱਥੇ ਕਿਸੇ ਗੱਲ ਦੀ ਜ਼ਰੂਰਤ ਹੈ ਮਿੱਕੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪ੍ਰਭੂ ਮਿੱਕੀ ਉਹ ਦੇਣ ਜਿਹੜਾ ਉਹ ਜਿਹਾ ਹੋਂਗ ਜਿਹੜਾ ਮਿੱਕੀ ਆਪੂ ਪਾਣਾ ਹੋਂਗ ਪਰ ਜਿੱਲੇ ਅਸਾਂ ਦੂਜਿਆਂ ਪਰ ਇਹ ਜ਼ਿੰਮੇਵਾਰੀ ਲਾ ਦੇਣਾ ਚਾਹੁੰਦੇ ਹਨ ਤਾਂ ਅਸਾਂ ਉਹਨਾਂ ਕੰਨੇ ਨਾਰਾਜ਼ ਹੁੰਦੇ ਹਨ। ਮਿੱਕੀ ਇਹ ਚਾਹੀਦਾ ਹੈ ਮਿੱਕੀ ਇਹ ਮਿਲਦਾ ਹੈ ਕੰਨੇ ਹਾਲਾਤ ਤੋਂ ਬਦਤਰ ਹੋਈ ਜਾਂਦੇ ਹਨ। ਕੰਨੇ ਕੁਝ ਮਾਮਲਿਆਂ 'ਚ ਖਾਸ ਤੌਰ ਪਰ ਵਿਆਹ 'ਚ ਜਿੱਲੇ ਸ਼ੋਹਰ ਜਾਂ ਬੀਵੀ ਆਪਣੇ ਸਾਥੀ ਦੀ ਇੱਛਾ ਪੂਰੀ ਨਹੀਂ ਕਰੀ ਸਕਦੇ ਜਿਵੇਂ ਕਿ ਕੱਲ ਤੁਸਾਂ ਨੇ ਦੱਸਿਆ ਤਾਂ ਕਈ ਵਾਰੀ ਇਹੋ ਜਿਹਾ ਹੁੰਦਾ ਹੈ ਕਿ ਉਹਦਾ ਮਨ ਆਪਣੇ ਸਾਥੀ ਵਾਸਤੇ ਕੜਵਾਹਟ ਕਰਨੇ ਭਰੀ ਜਾਂਦਾ ਹੈ ਕੰਨੇ ਫਿਰ ਹੀ ਉਹ ਆਪਣੀ ਮਰਜ਼ੀ ਪੂਰੀ ਕਰਨੇ ਵਾਸਤੇ ਆਪਣੇ ਸਾਥੀ ਕੀ ਜਾਂ ਬੱਚਿਆਂ ਕੀ ਜਾਂ ਕਿਸੇ ਹੋਰ ਕੀ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਉਂਦੇ ਹਨ। ਮੈਂ ਕਈ ਸਾਲਾਂ ਤੱਕ ਆਪਣੇ ਪਿਓ ਦੇ ਪਾਪ ਦੀ ਸਜ਼ਾ ਆਪਣੇ ਪਤੀ ਕੀ ਦਿੰਦੀ ਰਹੀ ਪਰ ਮੈਂ ਇਸ ਗੱਲ ਦੀ ਬੇਖਬਰ ਹੀ ਕਿ ਮੈਂ ਇਹੋ ਜਿਹੇ ਕਰੇ ਦੀਆਂ ਇਹ ਦੁਖੇ ਦੀ ਗੱਲ ਹੈ। ਇਹ ਨਹੀਂ ਮਿਲੇ ਹੋਏ ਬਿੰਦੂ ਹਨ ਅਸਾਂ ਕੀ ਇਹ ਭਾਵਨਾਵਾਂ ਕੰਨੇ ਸੰਪਰਕ ਕਰਨ ਦੀ ਕਿਰਿਆ ਦੇ ਬਾਰੇ ਸੋਚਣਾ ਹੋਊਗਾ ਜਿਵੇਂ ਕਿ ਅਸ ਚਰਚਾ ਕਰਦੇ ਹਨ ਕਿ ਸਾਕੀ ਪੁੱਛਣਾ ਹੋਊਗਾ ਮੈਂ ਕਿ ਇਹੋ ਜਿਹਾ ਕਹਿ ਮਹਿਸੂਸ ਹੋਏ ਕਰਦਾ ਹੈ ਇਸ ਦੇ ਮੂਲ 'ਚ ਕੀ ਹੈ ਕਿ ਮੈਂ ਕਿ ਆਪਣੀ ਭਾਵਨਾਵਾਂ ਦੇ ਕੰਨੇ ਜੀਣਾ ਚਾਹੀਦਾ ਹੈ। ਵਾਚਮੈਨ ਨੇ ਇੱਕ ਮਹਾਨ ਲੇਖਕ ਹਨ ਜਿਹੜੇ ਪ੍ਰਭੂ 'ਚ ਸਮਾਏ ਹੋਏ ਹਨ ਉਹਨਾਂ ਨੇ ਗਲਾਇਆ ਕਿ ਭਾਵਨਾਵਾਂ ਕੀ ਵਿਸ਼ਵਾਸੀਆਂ ਦਾ ਨੰਬਰ 1 ਦੁਸ਼ਮਣ ਮੰਨਿਆ ਗਿਆ ਹੈ ਕੰਨੇ ਮੈਂ ਇਸ 'ਚ ਮੰਨਦੀ ਹਾਂ ਪਰ ਇਹ ਬੁਰੀ ਕਿਸਮਤ ਹੈ ਕਿਉਂਕਿ ਭਾਵਨਾ ਕੀ ਪ੍ਰਭੂ ਨੇ ਹੀ ਬਣਾਇਆ ਹੈ ਇਹ ਉਤਪਤੀ ਦਾ ਹਿੱਸਾ ਹਨ ਕੰਨੇ ਸੁਖੀ ਵਿਆਹ ਦੀ ਖੁਸ਼ਨੁਮਾ ਯਾਦਾਂ ਹੋਣ ਜਾਂ ਆਪਣੇ ਬਚਪਨ ਦੇ ਕੁਝ ਵਧੀਆ ਪਲ ਹੋਣ ਬਚਪਨ ਦੀ ਕੁਝ ਖਰੀ ਯਾਦਾਂ ਤਾਂ ਇਹਨਾਂ ਸਾਰੇ ਲਮਹਾਂ ਕੰਨੇ ਜੋੜੇ ਅਹਿਸਾਸ ਹੀ ਅਸਲ 'ਚ ਉਹਨਾਂ ਲਮਹਿਆਂ ਦੀ ਯਾਦਗਾਰ ਬਣਾਉਂਦੇ ਹਨ। ਉਹਨਾਂ ਕੀ ਯਾਦ ਕਰੀ ਕੇ ਖੁਸ਼ ਹੋਣਾ ਅਸਾਂ ਕੀ ਖਰਾ ਲੱਗਦਾ ਹੈ ਕੰਨੇ ਮੈਂ ਸੁਹਾਨੇ ਅਹਿਸਾਸ ਦੀ ਖੁਸ਼ੀਆਂ ਸਮਝਦਾ ਹਾਂ ਜਿਹੜਾ ਮਿਗੀ ਯਾਦਗਾਰ ਜਗ੍ਹਾ 'ਚ ਲਈ ਜਾਂਦਾ ਹੈ ਕੰਨੇ ਉਸ 'ਚ ਇਹ ਕਾਬਲੀਅਤ ਹੈ ਕਿ ਮੈਂ ਉਹਨਾਂ ਜਗ੍ਹਾ ਪਰ ਜ਼ਿਆਦਾ ਸਮੇਂ ਨਹੀਂ ਰਿਹਾ ਕਿਉਂਕਿ ਸਾਡੇ ਅੰਦਰ ਭਾਵਨਾਵਾਂ ਦਾ ਸਹੀ ਸੰਤੁਲਨ ਬਣਿਆ ਹੈ ਕੰਨੇ ਅਸਾਂ ਕੀ ਯਾਦ ਹੈ ਕਿ ਪ੍ਰਭੂ ਨੇ ਅਸਾਂ ਕੀ ਭਾਵਨਾਵਾਂ ਕੀਆਂ ਦਿੱਤੀਆਂ ਹਨ ਬਿਹਤਰੀ ਵਾਸਤੇ। ਖੈਰ ਮੈਨੂੰ ਲੱਗਦਾ ਹੈ ਕਿ ਇੱਕ ਹੋਰ ਗੱਲ ਸਾਕੀ ਆਪਣੇ ਦਰਸ਼ਕ ਸ਼ਰੋਤਾਵਾਂ ਕੀ ਦੱਸਣੀ ਚਾਹੀਦੀ ਕਨੇ ਉਹ ਹੈ ਕਿ ਭਾਵਨਾਵਾਂ ਹਮੇਸ਼ਾ ਸੱਚ ਨਹੀਂ ਦੱਸਦੀਆਂ ਤਾਂ ਜੇ ਮੇਰੇ ਮਨ 'ਚ ਕੋਈ ਅਹਿਸਾਸ ਪੈਦਾ ਹੋਇਆ ਤਾਂ ਉਹ ਸੱਚਾਈ ਨਹੀਂ ਬਣੀ ਸਕਦਾ ਤਾਂ ਹੁਣ ਉਸ ਕੁਝ ਦੇਰ ਉਹਨਾਂ 4 ਗੱਲਾਂ ਦੀ ਚਰਚਾ ਕਰਾਂਗੇ ਜੋ 4 ਭਾਵਨਾਵਾਂ ਜਿੰਦਾ ਜ਼ਿਕਰ ਤੁਸਾਂ ਨੇ ਕੀਤਾ ਹੈ ਆਪਣੀ ਕਿਤਾਬ ਐਨੀਮੀਜ਼ ਆਫ ਦਾ ਹਾਰਟ 'ਚ ਫਿਰ ਦੱਸਣਾ ਉਹ ਕੀ ਹਨ। ਦੋਸ਼ ਭਾਵਨਾ ਗੁੱਸਾ ਲਾਲਸਾ ਕੰਨੇ ਜਲਨ ਦੋਸ਼ ਭਾਵਨਾ ਗੁੱਸਾ ਲਾਲਸਾ ਕੰਨੇ ਜਲਨ ਦੋਸ਼ ਭਾਵਨਾਵਾਂ ਕੀ ਲੈਂਦੇ ਆ ਮੇਰੇ ਮਨ 'ਚ ਝੂਠੀ ਭਾਵਨਾਵਾਂ ਹੈ ਦੋਸ਼ ਦੀ ਕਿ ਬਚਪਨ 'ਚ ਮੇਗੀ ਪਰ ਹੋਏ ਜ਼ੁਲਮਾਂ ਦੇ ਕਾਰਨ ਮੈਂ ਖਰਾ ਮਹਿਸੂਸ ਨਹੀਂ ਕਰੀ ਪਾਉਂਦੀ ਸੀ ਫਿਰ ਮੈਂ ਇੱਕ ਇਹੋ ਜਿਹੇ ਮੋੜ ਪਰ ਆਈ ਜਿੱਥੇ ਮੈਂ ਸਿੱਖਿਆ ਜੇ ਮੈਂ ਕੁਝ ਗਲਤ ਕੀਤਾ ਹੈ कने मैं पछतावे दे बाद प्रभु की माफ़ी मंगी लई है तां प्रभु जरूर मिकी माफ़ करंग कने उस दे बाद भी जे मैं अप्पू की दोष दियां तां इस सुच्ची रूह ने ਜਿਹੜੀ ਮੇਰੇ ਕੰਨੇ ਗਲਾਏ ਦੀ ਹੈ ਕਿ ਤੂੰ ਕੁਝ ਗਲਤ ਕੀਤਾ ਹੈ ਕਿ ਉਹ ਕਦੇ ਸਾਡੇ ਦੋਸ਼ ਦੀ ਭਾਵਨਾ ਨਹੀਂ ਦਿੰਦਾ ਉਹ ਸਾਕੀ ਕਾਇਲ ਕਰਦਾ ਹੈ ਜੇ ਫਿਰ ਵੀ ਮੈਂ ਅੱਪੂ ਕੀ ਦੋਸ਼ੀ ਸਮਝਾਂ ਤਾਂ ਸ਼ੈਤਾਨ ਮੇਰੇ ਇਸ ਅਹਿਸਾਸ ਦਾ ਇਸਤੇਮਾਲ ਕਰੇਦਾ ਹੈ ਜਿਹੜਾ ਅਤੀਤ ਚ ਕਾਇਲ ਹੋਇਆ ਹਾ ਕਨੇ ਹੁਣ ਅਨਿਯੰਤਰਿਤ ਹੋਈ ਕੇ ਮਿਕੀ ਨਿਯੰਤਰਣ ਕਰਨਾ ਚਾਹੁੰਦਾ ਹੈ ਝੂਠ ਬੋਲੀ ਕੇ ਮੇਰੇ ਚ ਅਹਿਸਾਸ ਜਗਾਇਦਾ ਹੈ ਇਹ ਸੱਚ ਨਹੀਂ ਹੈ। ਹਾਂ ਦੋਸ਼ ਭਾਵਨਾ ਦੱਸਦੀ ਹੈ ਕਿ ਮੈਂ ਕਿਸੇ ਕਰਜ਼ੇ 'ਚ ਬੰਦਿਆ ਹੋਇਆ ਕਰਜ਼ੇ 'ਚ ਅਸਲ 'ਚ ਤਿੰਨਾਂ ਇਹ ਸਾਰਾ ਅਹਿਸਾਸ ਮੈਂ ਦੱਸਗਾ ਕਿ ਕੀਆਂ ਕਰਜ਼ ਕਰਨੇ ਕਰਜ਼ਦਾਰ ਦਾ ਰਿਸ਼ਤਾ ਬੰਦਾ ਹੈ ਅਸਾਂ 'ਚ ਕੰਨੇ ਕਿਸੇ ਹੋਰ 'ਚ ਕੰਨੇ ਦੋਸ਼ ਭਾਵਨਾ ਤੋਂ ਕਰਜ਼ਦਾਰ ਦਾ ਰਿਸ਼ਤਾ ਕੀ ਹੈ ਮੈਂ ਕਰਜ਼ਦਾਰ ਹਾਂ
ਮੈਂ ਕੁਝ ਕੀਤਾ ਹੈ, ਇਸ ਵਾਸਤੇ ਮੈਂ ਤੁੰਦਾ ਕਰਜ਼ਦਾਰ ਹਾਂ। ਤਾਂ ਜਿਹੜਾ ਕੋਈ ਆਪਣੀ ਦੋਸ਼ ਭਾਵਨਾ ਦੀ ਜੜ ਕੰਨੇ ਨਹੀਂ ਨਿਪਟਦਾ, ਉਹਨਾਂ ਕੀ ਆਪਣੇ ਹਰ ਰਿਸ਼ਤੇ 'ਚ ਲੱਗਦਾ ਹੈ ਉਹ मैं तुंदा करजदार हाँ। कन्नै तुसां च करजदार होने का एहसास आइए इयां गै बनिया रौंदा है। तू सोचदे हो कि मैं दुखी हाँ, जिस दे कारण तुंदा प्रताप उत्कट हो जांदा है। प्यार दे इजहार च असां उत्कट हुंदे हां, उनदी सेवा करन च उत्कट हुंदे हां, कियां कि असां लौटाना चाहते हां। लौटाना दोष भावना लोकां गी खाई जांदी है। दोष भावना दे कन्ने जड़ कन्ने निपटना बड़ा जरूरी हुंदा है, जियां कि तुसां ने तुप्पी लिया है, नहीं ते तुस बीमारी दा शिकार होई जागे। कन्ने दोष भावना एक सोच कन्ने बड़ी समस्या है। कन्ने हाँ। लोकां दे आस्ते खास तौर पर उन्हां लोकां दे आस्ते जिन्हां दा प्रभु दे कन्ने करीबी रिश्ता हुंदा है, कन्ने जेह्ड़े प्रभु दी सेवा करना चाहंदे हन। जे तुहाकी फिकर हुंदी है कि प्रभु तुंदे बारे च केह् सही सोचदे है। हन, तां तुंदे मन च दोष दी भावना नहीं हुंदी। कन्ने तुस प्रभु दी आवाज सुनी के ओही करदे हो जेह्ड़ा करना चाहंदे हो, तां शैतान तुहाकी दोषी महसूस करांगा, सही जेह्ड़ा है। बतूका है। कन्ने ਇਹ ਕਾਫੀ ਨਹੀਂ ਹੋਗ। ਇਸ ਵਾਸਤੇ हाँ, ਤੁਸੀਂ ਇਹੋ काफी ਜਿਹੇ नहीं ਬੰਦੇ होग। ਕੰਨੇ ਵਿਆਹ ਕਰਗੇ ਜਿਹੜਾ ਇਸ ਤਰੀਕੇ ਦੀ ਦੋਸ਼ ਭਾਵਨਾ ਦਾ ਸ਼ਿਕਾਰ ਹੈ। ਕੰਨੇ ਉਸ ਦਾ ਨਤੀਜਾ ਇਹ ਹੋਗ ਕਿ ਉਹ ਪਰਿਵਾਰ ਦੀ ਸੇਵਾ ਘੱਟ ਕਰਗ, ਕੰਨੇ ਸਮਾਜ ਤੇ ਚਰਚ ਦੀ ਸੇਵਾ ਕਾਫੀ ਜ਼ੋਰ ਲਗਾਈ ਕੇ ਕਰਗ। ਕੰਨੇ ਜਿਹੜਾ ਹੋਰਾਂ ਦੀ ਸੇਵਾ ਕਰਦਾ ਹੈ, ਉਸ ਕੰਨੇ ਤੁਸ ਨਾਰਾਜ਼ ਕਿਵੇਂ ਹੋਈ ਸਕਦੇ ਹੋ? ਤੁਸਾਂ ਖਫਾ ਕਿਵੇਂ ਹੋਗ? ਤੁਸ ਗਲਾਗੇ ਮੈਂ ਜਾਣਦੀ ਹਾਂ ਤੁਸ ਦੂਜਿਆਂ ਦੀ ਸੇਵਾ ਕਰਨ ਚ ਲੱਗੇ ਹੋ। ਇਸ ਦਾ ਰਾਜ ਕੀ ਹੈ? ਕੰਨੇ ਉਹ ਧਰਮ ਦਾ ਨਕਾਬ ਓੜੀਏ ਇਹ ਗਲਾਗੇ ਉਹ ਇਹ ਪ੍ਰੇਮ ਹੈ, ਪਰ ਅਸਲ 'ਚ ਉਹ ਕਿਸੇ ਦਾ ਕਰਜ਼ਾ ਉਤਾਰਨਾ ਚਾਹੁੰਦੇ ਹਨ, ਇਹ ਨਹੀਂ ਜਾਣਦੇ ਹੋਏ ਕਿ ਉਹ ਕੌਣ ਹਨ। ਇਹ ਉਹਦੀ ਅਨਸੁਲਝੀ ਦੋਸ਼ ਭਾਵਨਾ ਕਰਜ਼ ਹੈ ਜਿਸ ਕੀ ਮਿਗੀ ਤੋਲੇ ਹੀ ਉਤਾਰਨਾ ਹੈ, ਤਾਂ ਇਹ ਭਾਵਨਾ ਤੰਗ ਕਰਦੀ ਰਹਿੰਦੀ ਹੈ। मिकी अपने दर्शकों की दसना है कि वो इस गल की समझन कि तुंदे मन च आने वाली हर भावना सच नहीं गलांदी। इसका मतलब ये नहीं है कि वो बस झूठ गलांदी है, पर तो आकी अप्पू कन्ने पुछना होंगे मिकी जड़ा लगेदा है कि वो प्रभु दे वचन कन्ने सहमत है। मिकी जानना होंगे कि मिकी माफ़ी मिली है, कन्ने मैं दोषी नहीं हाँ, जां मिकी माफ़ी नहीं मिली है कन्ने मैं दोषी हाँ, पर माफ़ी मिलन पर तुसां दोषी नहीं होई सकदे, कियां कि ये विरोधाभास है। ਸਹੀ ਇਹੋ ਹੈ। ਜਿਹੀ ਗੱਲ ਤੁਹਾਡੀ ਬਚਨ ਚ ਕੁੱਤੇ ਵੀ ਨਹੀਂ ਮਿਲਣਗੇ। ਮੈਂ ਇਹ ਗਲਾਈ ਸਕਦੀ ਹਾਂ, ਮੈਂ ਇਸ ਵਾਸਤੇ ਪਛਤਾਤਾਪ ਕੀਤਾ ਹੈ ਕਿ ਪ੍ਰਭੂ ਨੇ ਮੇਰੇ ਪਾਪਾਂ ਕੀ ਮਾਫੀ ਕੀਤੀ ਹੈ। ਤਾਂ ਫਿਰ ਇਹ ਦੋਸ਼ ਭਾਵਨਾ ਕਿ ਸਹੀ ਹੈ। ਕੀ ਹੈ ਕਿ ਤੁਸੀਂ ਇਸ ਭਾਵਨਾ ਦੇ ਕੰਟਰੋਲ ਚ ਹੋ, ਆਪਣੀ ਮਰਜ਼ੀ ਕਰਨੇ ਹੁਣ ਇਹ ਤੁੰਦੇ ਜੀਵਨ ਪਰ ਆਵੀ ਹੋਈ ਚੱਕੀ ਹੈ। ਫਿਰ ਗਲਾਗਾ ਪ੍ਰਭੂ ਦੇ ਬਚਨ ਦੀ ਸੱਚਾਈ ਕੰਨੇ ਸਿਖਾਇਆ ਸਾਡੇ ਉਸ ਪਲ ਕੰਨੇ ਜੁੜੇ ਹੋਏ ਹਨ, ਜਿੱਲੇ ਅਸਾਂ ਆਪਣੇ ਦਿਲ ਖੋਲੀ ਕੇ ਗਲਾਉਂਦੇ ਹਾਂ ਮਿਗੀ ਕੇ ਲੱਗਦਾ ਹੈ। ਲੋਕਾਂ ਦੇ ਮਨ 'ਚ ਇਹ ਦੋਸ਼ ਭਾਵਨਾ ਆਉਂਦੀ ਹੈ ਕਿ ਉਹ ਲੋਕਾਂ ਦੀ ਉਮੀਦ ਪੂਰੀ ਨਹੀਂ ਕਰਦੇ, ਤਾਂ ਤੁੰਦੇ ਮਨ 'ਚ ਦੋਸ਼ ਭਾਵਨਾ ਹੈ, ਤੁੰਦੇ ਮਨ 'ਚ ਦਇਆ ਨਹੀਂ ਹੈ, ਤੁੰਦੇ ਮਨ 'ਚ ਪ੍ਰੇਮ ਨਹੀਂ ਹੈ। ਤੁਸਾਂ ਕੀ ਨਹੀਂ ਲੱਗਦਾ ਕਿ ਤੁਸ ਪ੍ਰਭੂ ਯਿਸੂ ਦੀ ਸੇਵਾ ਕਰੋ, ਤੁਸ ਦੋਸ਼ ਭਾਵਨਾ ਦਾ ਗੁਣਗਾਨ ਕਰਾ ਦਿਓ। इन सारियां गल्लां की भुल्ली के असां दोष भावना दा विचार करगे ते गलागे सिर्फ प्रभु दे चरनां 'ਚ ਹੀ अस दोष भावना कन्ने पूरी तरह नजात पाई सकदे हां। लोकां दी सेवा करना खरा है, दोष भावना कन्ने जकड़े रहना संतुलन ਦੋਸ਼ बिगाड़दा है। ਭਾਵਨਾ ਦੇ ਕਈ ਵੱਖ-ਵੱਖ ਰੂਪ ਹੁੰਦੇ ਹਨ। ਤੁਸੀਂ ਆਪੂ ਕੀ ਦੋਸ਼ੀ ਸਮਝੀ ਸਕਦੇ ਹੋ ਆਪਣੀ ਕੁਛ ਦੇ ਹਾਂਜੀ। ਭੁੱਲੇ ਦੇ ਕਾਰਨ, ਜਾਂ ਤੁਸਾਂ ਦੀ ਸੋਚ ਦੇ ਕਾਰਨ ਕਿ ਤੁਸਾਂ ਨੇ ਕੋਈ ਭੁੱਲ ਕੀਤੀ ਹੈ, ਜਾਂ ਇਹ ਹਾਂ। ਸੋਚੀ ਕਿ ਤੁਸਾਂ ਕੁਝ ਸਹੀ ਨਹੀਂ ਕਰਦੇ। हाँ ਕੁਝ ਲੋਕੀ ਪ੍ਰਭੂ ਦੀ सही है। ਸੇਵਾ ਇਸੀ ਭਾਵਨਾ ਨੇ ਕਰਦੇ ਆ, ਜਿੱਲੇ ਤੱਕ ਅਸਾਂ ਦੋਸ਼ ਭਾਵਨਾ ਦੇ ਆਹੋ। ਗੁਲਾਮ ਨਹੀਂ ਬੰਦੇ, ਤਾਂ ਤੱਕ ਸ਼ੈਤਾਨ ਆਹੋ। ਸਾਡਾ ਕੁਝ ਨਹੀਂ ਵਿਗਾੜੇਗਾ। ਕਹਿੰਦੇ ਇਹ ਗੱਲ ਇਹਨਾਂ ਚਾਰਾਂ ਭਾਵਨਾਵਾਂ ਦੇ ਬਾਰੇ 'ਚ ਵੀ ਲਾਗੂ ਹੁੰਦੀ ਹੈ, ਜਿਹਦੇ ਬਾਰੇ 'ਚ ਅਸ ਗੱਲ ਕਰਾਂਦੇ ਹੈ। ਕਹਿੰਦੇ ਇਹਨਾਂ ਆਹੋ। ਭਾਵਨਾਵਾਂ ਦਾ ਖੇਲ ਖਤਮ ਨਹੀਂ ਹੁੰਦਾ। ਹੁਣ ਮਿਸਾਲ ਦੇ ਤੌਰ ਪਰ ਡਰ ਤੋਂ ਕੀ ਲੱਗਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਡਰਨੇ ਜਿਹਾ ਕੁਝ ਹੈ। डरावनी फिल्म इस गल्ला दा बड़ा सबूत है। मेरे बच्चों की डरावनी फिल्म देखना पसंद है, पर मिगी नफरत है। जरा इस बारे सोचो, तुस थिएटर 'ਚ बैठे हो पैसे देई के, कन्ने फिल्म ਦਾ ਉਹ ਪਰਦਾ ਖਾਸਕਰ ਡਰਾਵਨੀ ਫਿਲਮ ਦਾ ਤੁਸਾਂ ਕੀ ਉਸ ਦੁਨੀਆ 'ਚ ਲਈ ਜਾਂਦਾ ਹੈ ਜਿਹੜੀ ਕਾਲਪਨਿਕ ਹੈ। ਇਸ ਕਾਰਨ ਅਸਾਂ ਕੀ ਫਿਲਮਾਂ ਪਸੰਦ ਹਨ, ਚਾਹੇ ਉਹ ਮੁਹੱਬਤ ਹੋਏ, ਡਰ ਹੋਏ, ਸਾਹਸ ਦੀ ਕਹਾਣੀ ਹੋਏ। थिएटर मेरे अंदर वो एहसास जगांदा है ਜਿਹੜਾ मिगी जोश करने रोमांच करने भरी दिंदा है। ਤਾਂ ਸਾਰੀ ਭਾਵਨਾ ਸੱਚ ਕਰਨੇ ਜੁੜੀ ਨਹੀਂ ਹੁੰਦੀ। ਜੇ ਤੁਸੀਂ ਮਨੋਰੰਜਨ ਦੀ ਦੁਨੀਆ ਕਰਨੇ ਨਹੀਂ ਜੁੜਨਾ ਚਾਹੁੰਦੇ ਤਾਂ ਆਪਣੇ ਨਜ਼ਦੀਕੀ ਰਿਸ਼ਤੇ ਝਾਂਕੀ ਕੇ ਦੇਖੋ ਜਿਹੜਾ ਗਲਾਉਂਦੇ ਹਨ, ਪਰ ਕਿ ਉਸ 'ਚ ਅਸਲੀਅਤ ਹੈ। ਕਿਹਾ ਕਿ ਕਈ ਵਾਰੀ ਸਾਡੀ ਭਾਵਨਾਵਾਂ ਸਿਰਫ ਝੂਠੀਆਂ ਹੁੰਦੀਆਂ ਹਨ, ਉਹਦੇ ਅੰਦਰ ਕੋਈ ਸੱਚਾਈ ਨਹੀਂ ਹੁੰਦੀ। ਖੈਰ ਡਰ ਦੇ ਬਾਰੇ 'ਚ ਸਾਕੀ ਥੋੜਾ ਹੋਰ ਦੱਸਣਾ ਕਿ ਲੋਕਾਂ ਦੇ ਜੀਵਨ 'ਚ ਜ਼ਿਆਦਾ ਕੰਟਰੋਲ ਕਰਦਾ ਹੈ। ਭਾਵਨਾਵਾਂ ਦੇ ਬਾਰੇ 'ਚ ਤੁਸਾਂ ਕੀ ਸਿੱਖਿਆ ਹੈ, ਕੰਨੇ ਤੁਸਾਂ ਲੋਕਾਂ ਕੀ ਦੱਸਣਾ ਚਾਹੁੰਦੇ ਹੋ? ਇਸ ਦਾ ਸਾਰ ਇਹ ਹੈ ਕਿ ਬਾਈਬਲ ਦੇ ਨਵੇਂ ਨਿਯਮ 'ਚ ਯਿਸੂ ਨੇ ਬਾਰ-ਬਾਰ ਆਖਿਆ ਹੈ, ਡਰਨਾ ਨਹੀਂ। ਕੰਨੇ ਜੇ ਤੁਸ ਉਹਨਾਂ ਹਾਲਾਤਾਂ ਕੀ ਦਿਖ ਗਏ ਜਿਨ੍ਹਾਂ 'ਚ ਉਹਨਾਂ ਨੇ ਇਹ ਆਖਿਆ ਹੈ, ਉਹਨਾਂ 'ਚ ਕੁੱਥੇ ਨਾ ਕੁੱਥੇ ਡਰ ਹਾ। ਯਿਸੂ ਸਾਡੀ ਕਿਸ਼ਤੀ ਡੁੱਬਣੇ ਵਾਲੀ ਹੈ, ਇਹ ਕੋਈ ਝੂਠ ਨਹੀਂ ਹਾ।
ਉਹ ਅਸਲ 'ਚ ਤੂਫਾਨ ਹਾਂ। ਸਮੁੰਦਰ ਦੀ ਅਸਲ ਲਹਿਰਾਂ ਹਨ ਕਨੇ ਅਸਲੀ ਆਂਦੀ ਵੀ ਹੀ। ਕਨੇ ਯਿਸੂ ਨੇ ਆਖਿਆ ਡਰਨਾ ਨਹੀਂ। ਪਰ ਕੀਆਂ ਇਸ ਵਾਸਤੇ ਕੀਆਂ ਕਿ ਯਿਸੂ ਨੇ ਆਪੂ ਆਖਿਆ ਕਨੇ ਉਹ ਚਾਹੁੰਦੇ ਹਨ ਕਦੇ ਨਹੀਂ ਡਰੋ। ਅਸਾਂਗੀ ਇਸ ਤਰ੍ਹਾਂ ਜੀਣਾ ਚਾਹੀਦਾ ਹੈ ਜਿਵੇਂ ਸਾਡੇ ਜੀਵਨ ਉੱਪਰ ਪ੍ਰਭੂ ਦਾ ਕੰਟਰੋਲ ਹੈ। ਕਨੇ ਅਸਾਂਗੀ ਉਹਦੇ ਕਰੀਬ ਰਹਿਣਾ ਚਾਹੀਦਾ ਹੈ। ਕਨੇ ਜਿੱਲੇ ਤੂੰ ਸਮਝਦੇ ਹੋ ਕਿ ਪ੍ਰਭੂ ਦੇ ਕੰਟਰੋਲ 'ਚ ਸਭ ਕੁਝ ਹੈ, ਕਨੇ ਉਹ ਆਪਣਾ ਬਚਨ ਤੁੰਦੇ ਜੀਵਨ 'ਚ ਪੂਰਾ ਕਰਗੇ ਤਾਂ ਤੁਸਾਂ ਕੀ ਕਿਸੇ ਗੱਲ ਕਰਨੇ ਡਰਨੇ ਦੀ ਜ਼ਰੂਰਤ ਨਹੀਂ ਹੈ। ਕਨੇ ਸਾਡੇ ਜੀਵਨ 'ਚ ਵੀ ਆਉਂਦੀਆਂ ਹਨ, ਪਰ ਜੇ ਪ੍ਰਭੂ ਦਾ ਕੰਟਰੋਲ ਹੈ ਤਾਂ ਡਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਜੇ ਅਸ ਸੱਚੇ ਮਸੀਹ ਹਾਂ ਤਾਂ ਇਹ ਸਭ ਤੋਂ ਪੁਰਾਣੀ ਗੱਲ ਹੈ। ਕਨੇ ਜਿੱਲੇ ਤੁਸ ਆਪਣੇ ਜੀਵਨ 'ਚ ਕਿਸੇ ਇਹੋ ਜਿਹੇ ਬੰਦੇ ਕਨੇ ਮਿਲਦੇ ਹੋ ਜਿਹੜਾ ਅਸਲ 'ਚ ਨਿਡਰ ਹੈ ਪ੍ਰਭੂ ਉੱਪਰ ਭਰੋਸਾ ਰੱਖਣੇ ਦੇ ਜ਼ਰੀਏ, ਤਾਂ ਇਹ ਜਾਣੀ ਲਓ ਕਿ ਉਹਦੇ ਜਿਹੇ ਹੋਰ ਵੀ ਵਿਸ਼ਵਾਸੀ ਹਨ ਜਿਹੜੇ ਇਸ ਨਿਡਰਤਾ ਦਾ ਬੇਜੋੜ ਹਿੱਸਾ ਹਨ। ਉਹ ਇਹ ਨਹੀਂ ਗਲਾਉਂਦੇ ਕਿ ਦੇਖੋ ਤੂਫਾਨ ਵੱਡਾ ਹੈ। ਉਹ ਆਪਣੇ ਜੀਵਨ 'ਚ ਆਈ ਹੋਈਆਂ ਬਿਮਾਰੀਆਂ ਦੇ ਤੂਫਾਨ ਕੀ ਦਿਖੀਏ ਸਿਰਫ ਇਹ ਗਲਾਉਂਦੇ ਹਨ ਦੇਖੋ ਤੇਜ਼ ਆਂਦੀ ਆਈ ਹੈ ਪਰ ਮੈਂ ਨਹੀਂ ਡਰਗਾ, ਕਿਉਂਕਿ ਮੇਰਾ ਯਕੀਨ ਹੈ ਕਿ ਪ੍ਰਭੂ ਆਂਦੀ 'ਚ ਵੀ ਮੇਰੇ ਕੰਨੇ ਹਨ। ਕੰਨੇ ਉਹ ਆਪਣਾ ਵਾਅਦਾ ਜ਼ਰੂਰ ਪੂਰਾ ਕਰਨਗੇ। ਪਰ ਕਦੇ ਇਹੋ ਜਿਹਾ ਵੀ ਹੁੰਦਾ ਹੈ ਕਿ ਅਸਾਂ ਨਹੀਂ ਸਮਝਦੇ ਕਿ ਪ੍ਰਭੂ ਸਮਰਥੀ ਨਹੀਂ ਹਨ, ਪਰ ਸਾਕੀ ਸ਼ੱਕ ਹੁੰਦਾ ਹੈ ਕਿ ਉਹ ਸਾਡੀ ਮਦਦ ਕਰਨਗੇ, ਕਿ ਉਹ ਅਸਲ 'ਚ ਸਾਡੀ ਫਿਕਰ ਕਰਦੇ ਹਨ। ਯਕੀਨ ਨੇ ਦਿਖਾਣੇ ਪਰ ਵੀ ਅਸਾਂ ਕੰਨੇ ਪ੍ਰੇਮ ਕਰਦੇ ਹਨ ਕਿ ਮੈਂ ਉਹਦੇ ਵਾਸਤੇ ਬੇਸ਼ਕੀਮਤੀ ਹਾਂ। ਕਈ ਵਾਰੀ ਅਸਾਂ ਇਹ ਜਾਣਨਾ ਚਾਹੁੰਦੇ ਹਨ ਕਿ ਪ੍ਰਭੂ ਅਸਾਂ ਕੰਨੇ ਪ੍ਰੇਮ ਕਰਦੇ ਹਨ, ਅਸਾਂ ਉਹਦੇ ਵਾਸਤੇ ਬੇਸ਼ਕੀਮਤੀ ਹਨ, ਅਸ ਉਹਦੇ ਵਾਸਤੇ ਖਾਸ ਹਨ, ਕਨੇ ਉਹਨਾਂ ਕੀ ਸਾਡੀ ਫਿਕਰ ਹੈ। ਜਿਲੇ ਇਹ ਉਹ ਯਕੀਨ ਨਹੀਂ ਹੁੰਦਾ ਤਾਂ ਸਾਡੇ ਮਨ 'ਚ ਬੜਾ ਡਰ ਹੁੰਦਾ ਹੈ। ਕਨੇ ਮੈਂ ਇੱਕ ਇਹੋ ਜਿਹੀ ਕਿਤਾਬ ਪੜ੍ਹੀ ਦੀ ਹਾਂ ਜਿਹੜੀ ਮੈਂ ਪਹਿਲੇ ਵੀ ਕਈ ਵਾਰੀ ਪੜ੍ਹੀ ਹੀ। ਕਨੇ ਇਹ ਪਿਆਰ ਦੇ ਬਾਰੇ 'ਚ ਲਿਖੀ ਹੋਈ ਹੈ, ਬੜੀ ਕਿਤਾਬ ਹੈ। ਇਸ ਦੇ ਲੇਖਕ ਨੇ ਇਸ 'ਚ ਲਿਖਿਆ ਹੈ ਕਿ ਲਗਭਗ 79% ਲੋਕ ਸਿਰਫ ਡਰ ਦੀ ਭਾਵਨਾ ਕੰਨੇ ਪ੍ਰੇਰਿਤ ਹੁੰਦੇ ਹਨ। ਕਨੇ ਬਚੇ ਹੋਏ 21% ਲੋਕ ਸਿਰਫ ਪਿਆਰ ਕੰਨੇ ਪ੍ਰੇਰਿਤ ਹੁੰਦੇ ਹਨ। ਕਾਰਨ ਇਹ ਹੈ ਕਿ ਅਸਾਂ ਯਕੀਨ ਨਹੀਂ ਕਰਦੇ। ਡਰਨਾ ਮਤ ਪਰ ਨਹੀਂ ਡਰਨੇ ਦੀ ਸਿਰਫ ਇੱਕੋ ਹੀ ਵਜ੍ਹਾ ਬਾਈਬਲ 'ਚ ਸਾਕੀ ਦੱਸੀ ਹੈ ਕਿ ਉਹ ਹੈ ਮੈਂ ਤੁੰਦੇ ਕੰਨੇ ਆ ਤਾਂ ਡਰਨਾ ਮਤ, ਮੈਂ ਤੁੰਦੇ ਕੰਨੇ ਆ। ਇਸ ਪਰ ਇਹ ਬਿਨਾ ਗਲਾਇਆ ਸੁਨੇਹਾ ਇਹ ਹੈ ਕਿ ਮਿਕੀ ਤੁੰਦੇ ਨੇ ਪ੍ਰੇਮ ਹੈ। ਕਨੇ ਮੈਂ ਪ੍ਰੇਮ ਇਸ ਵਾਸਤੇ ਕਿ ਮੈਂ ਤੁੰਦੀ ਦੇਖ ਰੇਖ ਕਰਗਾ, ਕਨੇ ਹਮੇਸ਼ਾ ਤੁੰਦੀ ਜ਼ਰੂਰਤਾਂ ਕੀ ਪੂਰੀ ਕਰਗਾ। ਮੇਰੇ ਅੰਦਰ ਸਮਰਥ ਹੈ, ਮੇਰੇ ਅੰਦਰ ਇੱਕ ਗਿਆਨ ਹੈ, ਕਨੇ ਕਾਬਲੀਅਤ ਹੈ, कने मेरे ऊपर तुसां शक नहीं करी सकदे। मिगी एक कहावत पसंद है कि जे प्रभु कुछ वास्ते कुछ भी करी सकदे हैं तो मेरे वास्ते भी करेंगे। ਇਸ ਗੱਲ ਉੱਪਰ ਗੌਰ ਕਰੋ। ਜਿਸ ਯਿਸੂ ਨੇ ਜਾਨ ਦੇ ਕੇ ਆਪਣੇ ਪ੍ਰੇਮ ਦਾ ਪ੍ਰਣਾਮ ਦਿੱਤਾ, ਉਹਨਾਂ ਨੇ ਇਸ ਭਿਅੰਕਰ ਤੂਫਾਨ ਦੇ ਵਿੱਚ ਆਖਿਆ ਡਰਨਾ ਨਹੀਂ। ਤੇ ਜੇ ਤੁੰਦੇ ਕੀ ਉਹਦੇ ਪ੍ਰੇਮ ਉੱਪਰ ਸ਼ੱਕ ਹੈ, ਜੇ ਪ੍ਰਭੂ ਦੇ ਪ੍ਰੇਮ ਕੀ ਲਈ ਗਏ ਤੁੰਦੇ ਮਨ 'ਚ ਸ਼ੱਕ ਹੈ ਤੇ ਕਿੰਝ ਮਹੀਨਿਆਂ 'ਚ ਜਾਂ ਹਫ਼ਤਿਆਂ 'ਚ ਜਾਂ ਸਾਲਾਂ 'ਚ ਤੁਸ ਉਸ ਕਰੂਜ਼ ਵਾਲੇ ਪਾਸੇ ਖਿੱਚੀ ਜਾਗੇ ਜਿਹੜਾ ਇਸ ਦਾ ਸਬੂਤ ਹੈ। ਤੇ ਆਖਿਰਕਾਰ ਮੇਰੇ ਲਈ ਪ੍ਰਭੂ ਦਾ ਪ੍ਰੇਮ, ਤੁੰਦੇ ਲਈ ਪ੍ਰਭੂ ਦਾ ਪਿਆਰ, ਦੁਨੀਆ ਦੇ ਲਈ ਪ੍ਰਭੂ ਦਾ ਪ੍ਰੇਮ ਪ੍ਰਗਟ ਹੋਇਆ ਉਸ ਕਰੂਜ਼ ਉੱਪਰ। ਤੇ ਜੇ ਮੈਂ ਉਸੀ ਕਰੂਜ਼ ਕੀ ਮੇਰੀ ਆਂਦਿਆਂ ਦੇ ਵਿੱਚ ਲਈ ਆਇਆ, ਇੱਥੇ ਯਿਸੂ ਕਹਿੰਦੇ ਹਨ ਡਰਨਾ ਨਹੀਂ, ਤੇ ਇਹ ਉਸ ਤੋਂ ਪਾਰ ਜਾਣੇ ਦਾ ਰਸਤਾ ਹੈ। सही गलाया। मैं इसकी खिलाना चाहनी हाँ कि एक अधिकारी भावना जिसकी शैतान साकी दसने वास्ते इस्तेमाल करता है, कने फिर साडे मन च दोष भावना पनपने लगदी है। कने मिगी डर है कि प्रभु मेरे कने नाराज है, मिगी डर है कि मैं ओ नहीं जड़ा मेरे होना चाहिए है, मिगी डर है कि मिगी माफी नहीं मिलेंगे। यही हुंदा है, ये सब डर दा नतीजा है। कने असां एक छोटा जिहा ब्रेक लेके फिर मुड़ी आऊंगे। हाले काफी कुछ सीखना है साडी भावनावां दे बारे च, कने इन्हां भावनावां दे उस पार जीने दी जरूरी दे प्रक्रिया दे बारे च कि असां उन्हां पर हावी होईए, ओ असां पर नहीं। अस वापस आई गए हैं भावनावां दे बारे च चर्चा करन कि कियां ओह असां पर काबू नहीं करी सकन। साडे कन्ने आन पास्टर एंडी स्टैनले। ब्रेक तो पहले असां गल करे करदे हे डर दे बारे च। कन्ने मैं जानना चाहनी हां कि तुंदे जीवन च इसदा कोई उदाहरण है जेह्ड़ा तुस साकी दसना चाहने हो। डर कई हैं जेह्ड़े मैं नहीं दसगा। उन्हां चों एक सुनने च अजीब लगग पर पापा एक बड़े पासमा कन्ने लेखक है। जिल्ले मैं कॉलेज च हाँ बड़े मशहूर पासमा है। कन्ने जिल्ले मैं जानिया कि मिगी सेवकाई करने वास्ते सद्दिया गया है तो मैं जानदा नहीं हा कि कारण है, पर सेवा करना चाहता हा। पर मेरे मन च अंदर ही अंदर एक बड़ा डर हा कि मिगी के करना होग, कि मैं इस कसौटी पर खरा उतरगा। उन्हां दिनां च उन्हां दी सेवकाई शॉर्ट वेव रेडियो दे जरिए कन्ने दूरदर्शन दे जरिए दुनिया दे हर मुल्क च पुज्जी चुकी ही। कन्ने मैं सोचदा हा हुण मैं के करगा। ये सवाल ही बेतुका हा, पर मन च एक राह थी। पापा ने सारा कुछ कीता है, एक बड़ा चर्च बनाया है, तां ओण करने वास्ते के बचा हा। ये भी एक बेतुका सवाल हा, पर वो एक सही चिंता कन्ने सही डर हा। कन्ने ओ सवाल मेरे आत्म गौरव की कुचला दा हा, खास तौर पर मेरे दर्शन की
कन्ने मेरी बड़ी सोच करने काबलियत की कुचला दा हा क्या कि ये भी नहीं पूछया प्रभु हुण मैं के करा क्या कि जिल्ले भी मैं ये प्रार्थना करदा हा तां मैं सोचदा हुण कुछ नहीं बचया। हाँ ये एक बड़ा बड़ा सवाल हा। कन्ने फिर वही आंदा है कि जिस दे बारे च असां ने चर्चा कीती ही मिगी उस सवाल की याद करना पौंदा है मैं कौन हाँ, प्रभु ने मिगी कियां सद्या है, प्रभु ने मिगी किस वास्ते बनाया है। पा कन्ने अपनी तुलना करना मैं छड्या, मिगी उंदे कन्ने अपनी तुलना करना छड्डी देना पिया जेड़े मेरे हम उम्र है कन्ने काफी अद्भुत गल्लां करदे है। मिगी संतुष्ट रोना हा, ये बड़ा अजीब लगदा है। प्रभु ने मिगी जड़ा दिता है उस च संतुष्ट रोना कन्ने दूजियां कन्ने अपनी इन्हां तुलना गल्लां नहीं च करनी। नदानी ही नहीं है, ਇਹ ਉਹ ਗੱਲਾਂ ਹਨ खैर ਜਿਹੜੀ एक ਮਹਾਨ और ਹੀ। गल है जिसका जिक्र मैं अपनी किताब च कीता है वो है जलन कियां कि ये भी कंट्रोल करने वाली भावना है। कन्ने जलन दा लक्षण है दूजियां दी हार दा जम के जशन मनाना। जड़ा बंदा तुसा कन्ने एक जां दो कदम अगे है वो जे लड़खड़ाए जाए तां तुस मुंह कन्ने गलांदे हो ओ बुरा होया, पर उंदी सारी तकलीफां गी दिक्खी गए तुंदे मन च लड्डू फुटदे हन। कन्ने जिल्ले इहो जिहा हुंदा है तां तुसां गी अपने गोड्यां दे बल गिरी के गलाना चाहिदा है प्रभु जी मैं असल च पापी हाँ, मेरे दिल च जड़ा कुछ गंद है उसकी साफ करो। मेरे ख्याल चों इन्हां सारियां गल्लां दा अनुभव मैं अपने जीवन च लिता है। कन्ने इन्हां हालातां च गुजरते होए मैं आख्या हा मिगी सिर्फ प्रभु दी गल मननी है कन्ने आपूं गी दूजियां दे असर तो बचाना है। बेशक तुंदी समस्या दी जड़ यही है कि तुसां प्रभु दे बजाय अपने पापा पासे हाँ, दिखदे हो। बिल्कुल। कन्ने अस सारे यही करदे रहिंदे हन। कन्ने मैं अपने पड़ोसी की आदर्श मनदी हां तां कदी मैं अपनी सही है। मां या प्यो की अपना आदर्श मन्नी लैंदी हां। प्रभु चाहंदे हन कि अस अनोखे कन्ने हाँ। अतुलनीय बंदे बणीए जियां उन्हां ने साकी बनाया है। कन्ने साढ़े आस्ते ये बड़ा ही भावनात्मक हुंदा है। ये भावनात्मक हुंदा है वो भावनावां असां पर छाए जांदियां हन। कन्ने साढ़े इधर उधर दा सब कुछ उंदे असर च आई जंदा है। कन्ने उस हालात च देर तक रोने दे बाद भी अस उन्हां भावनावां दे आने दी सही वजह नहीं समझदे। कन्ने उन्हां भावनावां दे असर दे कारण ही अस होरां गी परेशान करदे हां। देखो जिल्ले तुसां ਇਹ ਗਲਾਇਆ ਕਿ ਭਾਵਨਾਵਾਂ ਬੜੀ ਤੇਜ਼ ਕੰਨੇ ਜ਼ਿਆਦਾ ਉਤਕ੍ਰਿਸ਼ਟ ਹੁੰਦੀਆਂ ਹਨ ਤਾਂ ਮੇਰੇ ਮਨ 'ਚ ਇੱਕ ਗੱਲ ਬਿਜਲੀ ਦੀ ਤਰ੍ਹਾਂ ਚਮਕੀ ਜਿਹੜੀ ਮੇਰੇ ਵਾਸਤੇ ਕਾਫੀ ਮਾਇਨੇ ਰੱਖਦੀ ਹੈ ਕਨੇ ਅੱਜ ਦੇ ਕਿਸੇ ਹੋਰ ਦੇ ਵਾਸਤੇ ਵੀ ਫਾਇਦੇਮੰਦ ਹੋਊਗਾ। ਮੇਰੇ ਪਿਓ ਦਾ ਵਰਤਾਵ ਉਗਰ ਕਨੇ ਆਤੰਕ ਕਨੇ ਜ਼ਾਲਿਮ ਵਿਨਾਸ਼ਕਾਰੀ ਕਨੇ ਗੁਸੈਲ हा। ਇਸ ਵਾਸਤੇ ਮੈਂ ਨਾ ਸਿਰਫ ਉਹਨਾਂ ਤੋਂ ਡਰਦੀ ਹੀ ਪਰ ਜਿਹੜੇ ਲੋਕ ਉਹਦੀ ਤਰ੍ਹਾਂ ਦੇ ਹਨ ਉਹਨਾਂ ਕਨੇ ਵੀ ਮੈਂ ਡਰਦੀ ਹੀ। ਇੱਕ ਮਸੀਹ ਹੋਈ ਕੇ ਵੀ हाँ ਸੇਵਕਾਈ 'ਚ ਜਿਵੇਂ ਇਹੋ ਜਿਹੇ ਕਿਸੇ ਬੰਦੇ ਦੇ ਸੰਪਰਕ 'ਚ ਜਾਂ ਜਾਂਦੀ ਹੀ ਖਾਸ ਤੌਰ ਪਰ ਇਹੋ ਜਿਹਾ ਬੰਦਾ ਜਿਹੜਾ ਕਿਸੇ ਤਰੀਕੇ ਤੋਂ ਮੇਰੇ ਉੱਪਰ ਆਪਣਾ ਹੱਕ ਜਮਾਉਣ ਦੀ ਕੋਸ਼ਿਸ਼ ਕਰਦਾ ਹਾਂ ਬਿਨਾਂ ਕਿਸੇ ਠੋਸ ਕਾਰਨ ਦੇ ਕੰਨੇ ਮੈਂ ਜਿਹੜਾ ਕਰੇ ਕਰਦੀ ਹਾਂ ਉਸ ਦੇ ਬਾਰੇ 'ਚ ਸੋਚੇ ਬਗੈਰ ਮਿੱਕੀ ਕਾਬੂ ਕਰਨਾ ਚਾਹੇ ਤਾਂ ਉਸकी खुश रखने ਦੀ ਮੈਂ ਪੂਰੀ ਕੋਸ਼ਿਸ਼ ਕਰਦੀ ਹੀ ਕਿਉਂਕਿ ਉਹ ਵਧੀਆ, ਮੇਰੇ ਵਧੀਆ। ਕੰਨੇ ਨਾਰਾਜ਼ ਨਾ ਹੋਏ। हम्म, कन्ने हम्म, गरम मजाज दे लोकां कन्ने मिगी डर लगदा है। कन्ने ये मेरे जीवन दी हम्म। ਇਹੋ ਜਿਹੀ ਮੁਸ਼ਕਿਲ ਗੱਲ ਹੈ ਜਿਸ ਪਰ ਮੈਂ ਜਿੱਤ ਹਾਸਿਲ ਨਹੀਂ ਕਰ ਸਕਦੀ ਤਾਂ ਹੀ। ਤਾਂ ਫਿਰ ਇਹ ਤੁਸਾਂ ਉਹਨਾਂ ਤਿੰਨ ਬਿੰਦੂਆਂ ਕੀ ਕਿਆਂ ਜੋੜਿਆ ਕਿਆਂ ਕਿ ਮੇਰੇ ਖਿਆਲ 'ਚ ਕਈ ਲੋਕ ਤੁਸ ਜੀਆਂ ਹਾਲਾਤਾਂ ਕੰਨੇ ਗੁਜ਼ਰਦੇ ਹਨ ਪਰ ਇਹ ਮੁਸ਼ਕਿਲ ਹੁੰਦਾ ਹੈ ਉਹਦੇ ਵਾਸਤੇ ਗਲਾਣਾ ਉਹ ਮੈਂ ਜੀਤ ਹਾਸਿਲ ਕੀਤੀ ਹੈ ਉਸ ਡਰ ਉੱਪਰ ਮੈਂ ਹਾਵੀ ਹੋਈ ਗਿਆ। ਤਾਂ ਤੁਸਾਂ ਨੇ ਇਹ ਕਿਆਂ ਹਾਸਿਲ ਕੀਤਾ? खैर मैं लोकां ने हमेशा आखदी ही कि तुस अपने जीवन च बेही के अप्पू कन्नै गल्लबात करो। लंबी असां दूजियां गलबात। कन्नै हमेशा गल करदे हां पर तुसां हाँ। की अप्पू कन्नै गल करनी चाहिदी है। अप्पू कन्नै ओही सवाल पुच्छो जेह्ड़ा मैं प्रोग्राम दे पैह्ले हिस्से च दस्सेआ हा मिगी केह् महसूस होए करदा है। मिगी ਇਹੋ ਜਿਹਾ ਕਹਿ ਮਹਿਸੂਸ ਹੋਏ ਕਰਦਾ ਹੈ ਕਿ ਮਿਕੀ ਇਹ ਜਾਣਨੇ 'ਚ ਜ਼ਿਆਦਾ ਸਮੇਂ ਨਹੀਂ ਲੱਗਿਆ ਮੇਰੇ 'ਚ ਡਰ ਦਾ ਕਾਰਨ ਕੀ हा। मैं प्रभु ਦੇ ਵਚਨ ਪਰ ਨਹੀਂ ਚੱਲੇ ਦੀ ਹੀ ਆਪਣੀ ਕਾਇਲ ਭਾਵਨਾਵਾਂ ਕੀ ਖੂਬ ਅਹਿਮੀਅਤ ਦਿੰਦੀ ਹੀ ਜਿਵੇਂ ਕਿ ਲੋਕ ਅਕਸਰ ਕਰਦੇ ਹਨ। ਉਹ ਸਿਰਫ ਭਾਵਨਾਤਮਕ ਤੌਰ ਪਰ ਪ੍ਰਤੀਕਿਰਿਆ ਦਿੰਦੇ ਹਨ। ਫਿਰ ਮਿਕੀ ਅਹਿਸਾਸ ਹੋਣ ਲੱਗਿਆ ਕਿ ਮੈਂ ਉਹਨਾਂ ਲੋਕਾਂ ਦੀ ਗੁਲਾਮ ਬੰਦੀ ਜਾਇਦੀ ਹਾਂ ਜਿਹੜੇ ਮੇਰੇ ਪਿਓ ਦੀ ਤਰ੍ਹਾਂ ਉਗਰ ਕੰਨੇ ਜ਼ਾਲਮ ਬਦਮਿਜਾਜ ਭਾਵਨਾਹੀਨ ਅਵਿਵੇਕੀ ਕੰਨੇ ਕੁਰੂਰ ਵਰਤਾਵ ਦੇ ਹਨ। ਜੇ ਉਹ ਖੁਸ਼ ਰਹਿਣਗੇ ਤਾਂ ਉਹ ਸਾਕੀ ਖੁਸ਼ੀ ਦੇਣਗੇ ਪਰ ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋਈ ਰਹੀ इन्हां दो तीन लोगों के खुश करन च। हाँ। मेरे ख्याल च मैं चाहती ही कि प्रभु इन्हां लोगों की मेरे जीवन चों इन्ने दूर करी देन क्योंकि मिकी उन्हां कन्नै निपटना ना पे पर प्रभु हाँ। इहो जिहा नहीं करा दे है क्योंकि इसदा दूजा हाँ। तरीका हा आज़ादी पाने दा इकलौता तरीका ਇਹ हा कि मैं इहो ਜਿਹੇ ਲੋਕਾਂ ਦਾ ਸਾਹਮਣਾ ਕਰਨਾ ਸਿੱਖਾਂ ਕਨੇ ਇਹੋ ਜਿਹੇ ਮਕਾਮ ਪਰ ਪੁੱਜਾਂ ਜਿੱਥੇ ਮੈਂ ਪ੍ਰਭੂ ਪਰ ਇਨ੍ਹਾਂ ਭਾਵਨਾਵਾਂ ਤੋਂ ਜ਼ਿਆਦਾ ਭਰੋਸਾ ਕਰਾਂ ਕਨੇ ਮੁਕਾਬਲਾ ਕਰਨ ਤੋਂ ਹਰ ਰਿਸ਼ਤਾ ਪੱਕਾ ਬਣਦਾ ਹੈ। ਜੇ ਕੋਈ ਤੁਹਾਡੀ ਕੰਟਰੋਲ ਕਰਦਾ ਹੈ ਜਾਂ ਪਰੇਸ਼ਾਨ ਕਰਦਾ ਹੈ ਤਾਂ ਤੁੰਦਾ उनके कन्ने स्वस्थ रिश्ता नहीं है। इस रिश्ते का अंत हताशाजनक हो सकता है। कहने जे तुस उस बंदे का मुकाबला नहीं करी पाओ तो उसका गुस्सा तुसां कन्ने इहो जे बंदे पर उतार गए जिहड़ा तुसां दा मुकाबला नहीं करी सकदे।
कन्ने इस तरीके कन्ने शंका लगे हाँ। बदक कन्ने ये उन्ना आसान नहीं हा, ये सब उन्ना आसान नहीं हा। अज दे दिन तक एंडी मिगी कई बारी ये गलाना पौंदा है, 1 मिनट रुको, जो नाराज हन तां उंदी बला तो मिगी उन्हां के खुश रखन दी बिल्कुल जरूरत नहीं है। देखो इस स्वस्थ गुफ्तगू कन्ने तुस ये हासिल करी सकी कन्ने तुस ये गलाई सकी कि मिगी के महसूस हुंदा है, इसदा मूल कारण के है, कन्ने ये असाधारण परिपक्वता है। मैं अपने बच्चों आस्ते दुआ करदा हां कि उन्हां च ये आए, कन्ने जिल्ले मेरे बच्चों के जीवन च भावनात्मक लड़ाई आउंदी है तां मैं थोड़ी देर आस्ते चुप रौंदा हां, कन्ने उन्हां गी भी ये अजीब सिक्ख्या देने की कोशिश करी के उन्हां गी पुछदा हां तुसां गी के महसूस हुंदा है। सोचो कि ये के है, कन्ने कई बारी अस इस गल कन्ने वाकफ हुंदे हां ਇਹੋ ਜਿਹਾ ਕੀ ਹੈ ਜਿਹੜਾ ਤੁਸਾਂ ਕੀ ਚਾਹੀਦਾ ਹੈ ਪਰ ਮਿਲਾ ਦਾ ਨਹੀਂ। ਤੁਸਾਂ ਨੇ ਇਸ ਦਾ ਖੂਬ ਖੁਲਾਸਾ ਕੀਤਾ ਹੈ ਤੇ ਇਹ ਗੱਲ ਅਸਾਂ ਕੀ ਸਿੱਖਣੀ ਚਾਹੀਦੀ ਹੈ ਤੇ ਮੇਰੀ ਇਹ ਅੰਦਰੂਨੀ ਇੱਛਾ ਹੈ ਕਿ ਮੈਂ ਇਹੋ ਜਿਹੇ ਲੋਕਾਂ ਕੋਲੋਂ ਹਮੇਸ਼ਾ ਦੂਰ ਰਵਾਂ ਜੀਵਨ ਭਰ। ਹਾਂ, ਮਿਕੀ ਵੀ ਇਹੋ ਜਿਹੇ ਲੋਕ ਪਸੰਦ ਨਹੀਂ ਹਨ, ਕਨੇ ਉਹਦੇ ਨਾਲ ਰਹਿਣਾ ਮਿਕੀ ਖਲਦਾ ਹੈ। ਕਨੇ ਇਸ ਦਾ ਇੱਕ ਕਾਰਨ ਇਹ ਹੈ ਕਿ ਕਦੇ ਵੀ ਮੈਂ ਇੱਕਦਮ ਇਹੋ ਜਿਹਾ ਵਰਤਾਵ ਨਹੀਂ ਕਰਦੀ, ਕਨੇ ਜਿੱਲੇ ਮੈਂ ਕੋਈ ਤੁਸਾਂ ਕੀ ਦੱਸਦਾ ਨਹੀਂ ਕੰਟਰੋਲ ਨਹੀਂ ਕਰਦਾ ਹਾਂ ਤਾਂ ਮੈਂ ਹਰ ਕਿਸੇ ਕੀ ਕੰਟਰੋਲ ਕਰਨਾ ਚਾਹੁੰਦੀ ਹੀ, ਤਾਂ ਇਹਨਾਂ ਗੱਲਾਂ ਦਾ ਸੰਤੁਲਨ ਮਿਕੀ ਸਿੱਖਣਾ ਪਿਆ। ਪਰ ਇਹ ਗੱਲਾਂ ਸਿੱਖਣੇ 'ਚ ਮਿਕੀ ਕਾਫੀ ਸਮੇਂ ਲੱਗਿਆ। ਇਹੋ ਜਿਹਾ ਹੁੰਦਾ ਹਾਂ ਕਿ ਜਾਂ ਤਾਂ ਮੈਂ ਲੋਕਾਂ ਦੇ ਕੰਟਰੋਲ 'ਚ ਰਹੀ ਕਿ ਉਹਨਾਂ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਸੀ, ਜਾਂ ਮੈਂ ਇਹੋ ਜਿਹੇ ਲੋਕਾਂ ਕੰਨੇ ਹੁੰਦੀ ਸੀ ਜਿਹੜੇ ਕਾਫੀ ਸ਼ਾਂਤ ਹੁੰਦੇ ਸੀ, ਕੰਨੇ ਮੈਂ ਉਹਨਾਂ ਕੀ ਕਾਬੂ 'ਚ ਰੱਖਦੀ ਸੀ ਕਿਉਂਕਿ ਉਹ ਮਿਕੀ ਖੁਸ਼ ਰੱਖੀ ਸਕਣ। ਇਸ ਕਰਕੇ ਮੈਂ ਉਹਨਾਂ ਕੀ ਕਾਬੂ 'ਚ ਰੱਖਦੀ ਸੀ। ਹਾਂ, ਇਹ ਬੜਾ ਅਜੀਬ ਹਾਂ। ਕਨੇ ਇੱਕ ਵਾਰੀ ਫਿਰ ਇੱਥੇ ਬਈ ਕਿ ਮੈਂ ਇਹ ਗਲਾਣਾ ਚਾਹਨੀ ਹਾਂ ਕਿ ਹੁਣ ਮਿਗੀ ਉਹ ਅਜੀਬ ਅਹਿਸਾਸ ਨਹੀਂ ਹੁੰਦਾ ਹੈ ਜਿਹੜਾ ਮਿਗੀ ਬਦਮਿਜਾਜ਼ ਬੰਦਾ ਮਿਲ ਜਾਏ ਤਾਂ ਵੀ ਮਿਗੀ ਇਹ ਕਦੀ ਨਹੀਂ ਲੱਗਦਾ ਕਿ ਮਿਗੀ ਉਸकी ਖੁਸ਼ ਰੱਖਣਾ ਚਾਹੀਦਾ ਹੈ। ਪਰ ਇਹ ਸੱਚ ਨਹੀਂ ਹੈ ਕਿ ਕਈ ਵਾਰੀ ਮਿਗੀ ਇਹੋ ਜਿਹਾ ਵੀ ਲੱਗਦਾ ਹੈ, ਪਰ ਪ੍ਰਭੂ ਦਾ ਗੁਣਗਾਨ ਹੋਏ ਕਿ ਹੁਣ ਮਿਗੀ ਮਨ 'ਚ ਆने वाले हर भावना की ਨਿਭਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪ੍ਰਭੂ ਦੀ ਮਦਦ ਕਰਨੇ ਮੈਂ ਇਸ ਪਰ ਜਿੱਤ ਹਾਸਲ ਕਰ ਲਈ। ਮਿਗੀ ਲੱਗਦਾ ਹੈ ਕਿ ਤੁੰਦੇ ਦਰਸ਼ਕਾਂ ਦੇ ਵਾਸਤੇ ਇਹ ਜ਼ਰੂਰੀ ਗੱਲ ਹੈ क्योंकि इस भावना कन्ने छुटकारा पाने के बाद भी तुंदे जीवन के किसी भी मोड़ पर उनकी तरफ चुकी सकते हैं। कन्ने कुसे आस्ते भी ये गलाना बेतुका होग कि जिले प्रभु ने मेरे अंदर अपना काम पूरा किया है तो मेरा झुकावना भावनावां की तरफ फिर कदे भी नहीं हो सकता। मिगी ये नकली लगता है। मैं सोचता हाँ कि इसका राज मेरी टुटी हुई पाप माया हालात च छपिया होया है। कन्ने प्रभु मिगी सिखाना चाहते हैं कि ये कदे हुंदा है क्योंकि मैं बगैर पाप की संपूर्णता की नहीं बल्कि आपू पर कंट्रोल की कसरत करा, क्योंकि आपू पर कंट्रोल महसूस होंदा है मैं इसकी जानती हाँ, कन्ने मैं उस पर अमल करगी क्योंकि मैं हमेशा जीती मैं भी चाहती हाँ वो गलती फिर ना करा, इस कन्ने कोई फायदा नहीं हुंदा। पर यह अनोखा है कि प्रभु ने तुंदे जीवना तो ये सारा कूड़ा साफ करी दिता है, कन्ने तुसां की खड़ा किया है उन्हां लोकां दे वास्ते जेड़ा इन्हां गल्लां कन्ने लड़ा दे हन। कन्ने इस गल कन्ने प्रभु दी आशीष छलकदी है ते कन्ने उन्हें असां की चुनिया है। कन्ने देखो मैं प्रभु दी शुक्रगुजार हाँ कि उन्हां ने मेरे जरिए लोकां तो गल्लां कीतियां, कन्ने ये कि मेरे वास्ते कुछ हैरान करन वाले काम कन्ने घट नहीं है। सच आख्या जाए तां मैं लोकां कन्ने ये गलांदी हाँ कि खरी गल ये है कि मिगी बर्फ चबाने कन्ने होर गल्लां कन्ने आज़ादी मिली है। मिगी आपू इसकी छड्डना पिया। कुछ होर जमाने च मैं कने मेरे पति दोनों सिगरेट पींदे है, कने असीं छड्डना चाहते है। डेव ने आखी दिता मैं सिगरेट नहीं पियांगा, पर मैं काफी कने उन्हां ने वो एकदम छड्डी दिता क्योंकि तुसां दी नफरत थी। इस कने मिगी लोकां दी मदद करन दा मौका मिलिया, कने उन्हां की समझण दा भी मौका मिलिया। इस कारण कने साडा हर एक अनुभव साकी वो उजार दिलांदा है जेड़ा अगले अनुभव च साढ़े काम आंदा है जेड़ा साकी प्रभु देने वाले हन। कने इहो जे कई लोग मौजूद हन जेड़े प्रभु वास्ते बड़े काम करना चाहते हन बगैर किसी औजार जां किसी तजुर्बे दे, क्योंकि उन्हां हालातां च नहीं जाना चाहते जिन्हां कन्ने जाना जरूरी है। इस वास्ते मिगी ये गलाना पसंद है कि बाहर जाण दा रस्ता अंदर कन्ने है। आज़ादी पाने वास्ते तुहाकी कई गल्लां कन्ने गुजरना पौंदा है, इस दे अलावा कोई होर रस्ता नहीं है। साढ़े समाज च कुछ भी करन दे कई तरीके हुंदे हन, पर जे तुसां पूरी तरीके दी स्वस्थता चाहते हो तां तुहाकी प्रभु कन्ने उस तरफ जाना होग, कन्ने तुहाकी आपू कन्ने कुछ मुलाकातां करनियां जरूरी होग। जियां तुस गलाया मिगी इहो जिहा क्या लगे करदा है, जां साढ़े दर्शकां कन्नै पुछना चाहिदा है मैं किन्नी हद तक अपनी भावनावां दे कंट्रोल च हाँ। तुस आपू पर एहसान करी के क्या नहीं पुछदे मैं कुसै हद तक भावनावां दे काबू च हाँ, कन्नै किहो जी भावनावां मेरे उपर कंट्रोल करे करदियां। जियां कि तुस ने गलाया कि तुस आखो खैर इस गल दी मिगी असल च जरूरत ही, कन्नै इस दा मूल कारण के है। आपू कन्नै इयां गुफ्तगू करन च थोड़ा समय गुजारना काफी अनोखा हुंदा है। आनी सकदा है
ਖਾਸ ਕਰੀਕੇ ਜੇ ਅਸ ਰੁਕੀ ਕੇ ਉਹਨਾਂ ਹਾਲਾਤਾਂ ਦਾ ਸਾਹਮਣਾ ਕਰਚੇ ਜਿਹੜੇ ਕਈ ਵਾਰੀ ਸਾਡੀ ਭਾਵਨਾਵਾਂ ਕੰਨੇ ਬੇਕਾਬੂ ਹੋਈ ਜਾਂਦੇ ਹਨ। ਖੈਰ ਹਮੇਸ਼ਾ ਦੀ ਤਰ੍ਹਾਂ ਇਸ ਬਾਰੀ ਵੀ ਅਸਾਂ ਤੁੰਦੇ ਕੰਨੇ ਉਹੀ ਚਰਚਾ ਦਾ ਲੁਤਫ ਚੁੱਕ ਗਏ। ਮਿਗੀ ਬੜੀ ਖੁਸ਼ੀ ਤੁਸ ਹੋਈ ਕੰਨੇ ਹੈ। ਮੈਂ ਮਿਲੀ ਕੇ ਦੂਜੀਆਂ ਗੱਲਾਂ ਲਈ ਕੁਝ ਹੋਰ ਪ੍ਰੋਗਰਾਮ ਕਰ ਗਏ। ਇਸ ਹਸਤੇ ਇਹ ਅੰਤ ਨਹੀਂ ਹੈ, ਸਿਰਫ ਅੱਜ ਦੇ ਵਿਸ਼ੇ ਦੀ ਚਰਚਾ ਖਤਮ ਹੋਈ ਹੈ। ਐਂਡੀ ਦੇ ਕੰਨੇ 2 ਸਤਰ ਹਨ। ਭਾਵਨਾ ਮਨ ਚ ਆਂਗੀ ਜਿਹੜੀ ਸਾਕੀ ਨਹੀਂ ਚਾਹਦੀ ਜਾਂ ਕਿਹੋ ਜਿਹੀ ਭਾਵਨਾ ਚਲੀ ਜਾਂਗ ਜਿਹੜੀ ਅਸਾਂ ਚਾਹੁੰਦੇ ਹਨ, ਤਾਂ ਸਾਕੀ ਇਹ ਸਿੱਖਣਾ ਹੈ ਕਿ ਅਸਾਂ ਭਾਵਨਾਵਾਂ ਪਰ ਹਾਵੀ ਹੋਈਏ, ਨਾ ਕਿ ਉਹ ਅਸਾਂ ਪਰ। ਬ੍ਰੇਕ ਦੇ ਬਾਅਦ ਮੁੜੀ ਕੇ ਆਉਂਗੀ ਭਾਵਨਾਵਾਂ ਦੇ ਬਾਰੇ ਚ ਆਖਰੀ ਸੁਨੇਹਾ ਲੈ ਕੇ। ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰਨ। ਪ੍ਰਾਰਥਨਾ ਦੇ ਨਿਵੇਦਨ ਵਾਸਤੇ, ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ, ਕਨੇ ਭਾਗੀਦਾਰ ਬਣਨੇ ਵਾਸਤੇ ਜੋ ਅਸ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡਦੇ ਹਨ। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।